ਇਹ ਆ ਗਿਆ ਪਾਕਿਸਤਾਨੀ ਹਿੰਦੂ ਕਿਸਾਨਾਂ ਦਾ ਡੇਰਾ। ਇੱਥੇ ਅਸੀਂ ਆਏ ਆ, ਤੁਹਾਨੂੰ ਇਹਦੀ ਖੂਬਸੂਰਤ ਜੀ ਵੀਡੀਓ ਬਣਾ ਕੇ ਦੱਸਦੇ ਆ ਕਿ ਇਹ ਖਾਨਦਾਨ ਜਿਹੜਾ ਕਿ 1947 ਨੂੰ ਪਾਕਿਸਤਾਨ ਛੱਡ ਕੇ ਇੰਡੀਆ ਨਹੀਂ ਸੀ ਗਿਆ, ਅੱਜ ਕਿਸ ਹਾਲ ਦੇ ਵਿੱਚ, ਔਰ ਇਹ ਡੇਰਾ ਹੈ ਕਿੱਥੇ ਵੇ। ਵੀਡੀਓ ਨਾਲ ਜੁੜੇ ਰਹਿਣਾ ਤੁਸੀਂ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜਨਾਬ ਟਰੈਕਟਰ ਠੀਕ ਹੈ ਨਾ। ਇਹ ਜਨਾਬ ਜਿਹੜਾ ਤੁਹਾਨੂੰ ਅੱਜ ਬਹਾਲਣ ਆਏ ਆ ਪਾਕਿਸਤਾਨ 'ਚ, ਇਹ ਡੇਰਾ ਹੈਗਾ ਏ ਪਾਕਿਸਤਾਨੀ ਹਿੰਦੂ ਬ੍ਰਾਹਮਣ ਖਾਨਦਾਨ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦਾ ਪਿੰਡ ਰੰਧਾਵਾ। ਇਹ 1947 ਵੇਲੇ ਇਹਨਾਂ ਦੇ ਬਜ਼ੁਰਗ ਪਾਕਿਸਤਾਨ ਛੱਡ ਕੇ ਇੰਡੀਆ ਨਹੀਂ ਸਨ ਗਏ, ਤੇ ਇਹ ਉਹਨਾਂ ਦਾ ਡੇਰਾ ਹੈਗਾ ਏ, ਜਿੱਥੇ ਜਨਾਬ ਬਹੁਤ ਸਾਰੇ ਇਹਨਾਂ ਨੇ ਜਾਨਵਰ ਰੱਖੇ ਨੇ, ਜ਼ਿਮੀਂਦਾਰਾ ਕਰਦੇ ਨੇ, ਵਾਈ ਬੀਜੀ ਕਰਦੇ ਨੇ, ਆਪਣੀਆਂ ਜ਼ਮੀਨਾਂ ਨੇ ਇਹਨਾਂ ਦੀਆਂ। ਤੇ ਇਹ ਸਾਰੇ ਭਾਈ ਹੁਣ ਆਪੀ ਬਾਲ ਬਚਤਦਾਰ ਨੇ। ਕਿਸੇ ਦੇ ਭਾਈ ਬੱਚੇ ਜਿਹੜੇ ਨੇ ਇਟਲੀ ਗਏ ਨੇ, ਕਿਸੇ ਦੇ ਫਰਾਂਸ ਨੇ, ਕਿਸੇ ਦਾ ਕੋਈ ਸਊਦੀ ਅਰਬ ਹੈ, ਤੇ ਸਾਰੇ ਇੱਥੇ ਮਿਹਨਤ ਕਰਦੇ ਨੇ। ਤੇ ਚਲੋ ਤੁਹਾਨੂੰ ਮਜ਼ੀਦ ਵਿਖਾਉਂਦੇ ਹਾਂ ਕਿ ਇਹ ਜਿਹੜਾ ਕਿ ਪਾਕਿਸਤਾਨੀ ਹਿੰਦੂ ਖਾਨਦਾਨ ਔਰ ਉਹਨਾਂ ਦਾ ਦੇਸੀ ਡੇਰਾ ਹੈ, ਦੇਸੀ ਫਾਰਮ ਹਾਊਸ ਹੈ, ਇੱਥੇ ਹੋਰ ਕੀ ਕੀ ਚੀਜ਼ਾਂ ਮੌਜੂਦ ਹੈਗੀਆਂ ਨੇ। ਅੱਛਾ ਦੋਸਤੋ, ਇਹ ਹੈਗੀ ਹੱਲ, ਢੱਗਿਆਂ ਵਾਲੀ ਹੱਲ, ਤੇ ਹੱਲ ਦਾ ਫਲ ਹੈ। ਇਹ ਉਹਨਾਂ ਹੱਲਾਂ ਤੇ ਮੁੱਕ ਗਈਆਂ ਨੇ, ਇਹ ਤੁਹਾਨੂੰ ਬਹਾਲਨੇ ਆ। ਦੇਖੋ ਤੁਸੀਂ, ਇਹ ਹੱਲ ਸੀ, ਇਹਦੇ ਨਾਲ ਇੱਥੇ ਫਾਲੇ ਲੱਗੇ ਹੁੰਦੇ ਸਨ, ਔਰ ਪਿੱਛੇ ਲੱਕੜ, ਉਹ ਲੱਕੜ ਲੱਗਦੀ ਸੀ ਢੱਗਿਆਂ ਨੂੰ। ਇਹ ਦੇਖੋ, ਇਹ ਇਹਨਾਂ ਨੇ ਜਨਾਬ ਹਲੇ ਵੀ ਸੰਭਾਲ ਕੇ ਰੱਖੀ ਹੈ, ਇਹ ਨਿਸ਼ਾਨੀ ਹੈਗੀ ਹੁਣ। ਤੇ ਇਹ ਇਹਨਾਂ ਨੇ ਆਖਿਆ ਕਿ ਜੀ ਇਹ ਹੱਲ ਅਸੀਂ ਨਹੀਂ ਛੱਡਣੀ। ਇਹਦੇ ਨਾਲ ਇੱਥੇ ਇੱਕ ਨਾ ਉਹ ਵੇਲਣਾ, ਉਹ ਤੁਹਾਨੂੰ ਵੇਲਣਾ ਵਿਖਾਲਨੇ ਆ, ਰੋਹ ਕੱਢਣ ਵਾਲਾ ਵੇਲਣਾ। ਇਹ ਵੇਲਣਾ ਰੋਹ ਕੱਢਣ ਵਾਲਾ, ਗੰਨੇ ਦਾ ਰਸ, ਠੀਕ ਹੈ ਨਾ। ਇਹਦੇ ਵਿੱਚ ਗੰਨਾ ਲੱਗਦਾ, ਤੇ ਇੱਥੋਂ ਦੀ ਜਨਾਬ ਰੋਹ ਫਿਰ ਜਿਹੜੀ ਗੰਨੇ ਦਾ ਜੂਸ ਹੈ ਬਾਹਰ ਆਉਂਦਾ। ਤੇ ਇਹ ਚੱਲਣ ਡਈ ਚ ਰੱਖੜੀਆਂ, ਇਹਨੂੰ ਭਾਵੇਂ ਪੀਟਰ ਤੇ ਚਲਾ ਲਓ, ਭਾਵੇਂ ਢੱਗਿਆਂ ਨਾਲ ਚਲਾ ਲਓ, ਲੇਕਿਨ ਇਹ ਦੇਸੀ ਸਟਾਈਲ ਦਾ ਗੰਨੇ ਦਾ ਰਸ ਕੱਢਣ ਦਾ ਵੇਲਣਾ। ਤੇ ਇਹ ਉੱਤੇ ਕੜਾਹ ਏ, ਇਹਨੂੰ ਕੜਾਹ ਨੂੰ ਅੱਗ ਤੇ ਰੱਖ ਕੇ, ਤੇ ਜਿਹੜੀ ਵਿੱਚ ਰੋਹ ਨਿਕਲਦੀ ਹੈ ਉਹ ਕੜਾਹ ਦੇ ਵਿੱਚ ਪਾ ਕੇ, ਤੇ ਤੁਸੀਂ ਜਨਾਬ ਉਹਨੂੰ ਗੁੜ ਬਣਾਓ, ਸ਼ੱਕਰ ਬਣਾਓ। ਤੇ ਇਹ ਉਹਦਾ ਜਿਹੜਾ ਨਾ ਸਿਸਟਮ ਸਾਰਾ ਪਿਆ। ਤੇ ਇਹ ਇੱਕ ਪੀਟਰ ਇੱਥੇ ਪਿਆ, ਇਹ ਵੀ ਤੁਹਾਨੂੰ ਵਿਖਾਲਨੇ ਆ। ਇਹ ਛੋਟਾ ਪੀਟਰ ਹੈ, ਇਹ ਤੁਹਾਨੂੰ ਖਰਾਬ ਹੋ ਗਿਆ, ਠੀਕ ਹੈ ਨਾ ਜੀ। ਇਹ ਛੋਟੀ ਪੀਟਰੀ ਹੈ, ਤੇ ਇਹ ਬਹੁਤ ਹੀ ਕੋਈ ਪੁਰਾਣਾ ਪੀਟਰ ਇੰਜਨ ਹੈ, ਜਿਹੜਾ ਕਿ ਟਿਊਬਵੈੱਲ ਯਾਨੀ ਕਿ ਪਾਣੀ ਜ਼ਮੀਨ 'ਚੋਂ ਕੱਢਣ ਦੇ ਕੰਮ ਆਉਂਦਾ ਸੀ। ਤੇ ਇਹ ਇਹਦੀ ਜਨਾਬ ਟੈਂਕੀ ਹੈ, ਇਹ ਤੇਲ ਵਾਲੀ ਟੈਂਕੀ ਹੈ, ਤੇ ਇਹ ਬੰਦ ਹੈ, ਮੇਰੇ ਖਿਆਲ ਜ਼ੰਗ ਲੱਗ ਗਿਆ। ਤੇ ਇਹ ਇੱਥੇ ਪਾਣੀ ਹੁੰਦਾ ਸੀ, ਤੇ ਇਹ ਫਿਰ ਭਾਪ ਨਾਲ ਇੰਜਨ ਚੱਲਦਾ ਸੀ। ਬਹਰਹਾਲ ਇਹ ਹੁਣ ਖ਼ਤਮ ਹੁੰਦੇ ਗਏ ਨੇ, ਤੇ ਹੁਣ ਇਹਨਾਂ ਦੀ ਜਗ੍ਹਾ 'ਤੇ ਵੀ ਸੋਲਰ ਆ ਗਏ ਨੇ। ਪਹਿਲਾਂ ਖੂਹ ਹੁੰਦੇ ਸਨ, ਫਿਰ ਇੰਜਨ ਆਏ ਵੱਡੇ, ਔਰ ਉਸ ਤੋਂ ਬਾਅਦ ਫਿਰ ਪੀਟਰ ਆਏ, ਮੋਟਰਾਂ ਆਈਆਂ, ਹੁਣ ਸੋਲਰ। ਅੱਛਾ, ਇਹ ਹਿੰਦੂ ਬ੍ਰਾਹਮਣ ਫੈਮਿਲੀ ਹੈ, ਜਿਹੜੀ ਕਿ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਉੱਥੇ ਇੱਕ ਪਿੰਡ ਹੈਗਾ ਹੈ ਰੰਧਾਵਾ, ਉੱਥੇ ਆਬਾਦ ਹੈ। ਔਰ ਇਹਨਾਂ ਦੇ ਜਿਹੜੇ ਬਜ਼ੁਰਗ ਸਨ ਉਹ 1947 ਨੂੰ ਇੱਥੇ ਰਹਿ ਗਏ ਸਨ, ਉਹਨਾਂ ਦੀ ਬੂੜੀ ਵਾਲਦਾ ਵੀ ਇੱਥੇ ਰਹਿ ਗਏ ਸਨ। ਤੇ 2 ਭਰਾ ਤੇ 2 ਭੈਣਾਂ ਹਮੇਸ਼ਾ ਲਈ ਇੰਡੀਆ ਚਲੀਆਂ ਗਈਆਂ, ਜਿਹੜੇ ਕਿ ਇਸ ਵੇਲੇ ਦਿੱਲੀ ਮੌਜੂਦ ਹੈਗੇ ਨੇ। ਤੇ ਇਹ ਜਨਾਬ ਆ ਗਿਆ ਇੱਕ ਹੋਰ ਇੱਥੇ ਬਾੜਾ, ਜਿਹਦੇ ਅੰਦਰ ਤੁਸੀਂ ਵੇਖ ਸਕਦੇ ਹੋ ਗਾਈਆਂ, ਬੱਕਰੀਆਂ ਔਰ ਮੱਝਾਂ। ਇਹ ਜਨਾਬ ਛਾਂ ਦੇ ਵਿੱਚ ਆਰਾਮ ਕਰ ਰਹੀਆਂ ਨੇ। ਇਹ ਬਹੁਤ ਹੀ ਖੂਬਸੂਰਤ ਜਨਾਬ ਜਾਨਵਰ ਲੱਗ ਰਹੇ ਨੇ ਇੱਥੇ। ਇਹ ਛੋਟਾ ਜਿਹਾ ਇੱਕ ਦੇਸੀ ਫਾਰਮ ਹਾਊਸ ਤੁਸੀਂ ਇਹਨੂੰ ਕਹਿ ਸਕਦੇ ਹੋ, ਠੀਕ ਹੈ ਨਾ। ਬੱਕਰੀਆਂ ਵੀ ਇੱਥੇ ਹੈਗੀਆਂ ਨੇ, ਭੇਡਾਂ। ਤੇ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ। ਚਲੋ ਤੁਹਾਨੂੰ ਹੁਣ ਹੋਰ ਵੀ ਇੱਕ ਚੀਜ਼ ਵਿਖਾਲਦੇ ਆ ਇੱਥੇ। ਇਸ ਵੇਲੇ ਜਿਹੜੇ ਕਿਸਾਨ ਫੈਮਿਲੀ ਹੈ, ਹਿੰਦੂ ਕਿਸਾਨ ਫੈਮਿਲੀ, ਇਹਨਾਂ ਨੇ ਗੰਦਮ ਵਗੈਰਾ ਸੰਭਾਲ ਲਈ ਹੈ, ਤੇ ਇਸ ਲਈ ਹੁਣ ਜਿਹੜਾ ਨਾ ਬੜੇ ਸਕੂਨ ਨਾਲ ਬੈਠੇ ਨੇ, ਜਿੰਨੀ ਦੇਰ ਤੱਕ ਨਵੀਂ ਫਸਲ ਨਹੀਂ ਬੀਜੀ ਜਾਂਦੀ। ਅੱਛਾ ਦੋਸਤੋ, ਇਹ ਇੱਕ ਕਮਰਾ ਆ ਗਿਆ, ਜਿਹਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਮੱਝਾਂ ਤੇ ਗਾਈਆਂ ਮੌਜੂਦ ਹੈਗੀਆਂ ਨੇ, ਬਲਕਿ ਬੱਕਰੀਆਂ ਵੀ ਹੈਗੀਆਂ ਨੇ, ਠੀਕ ਹੈ ਨਾ। ਇਹਨਾਂ ਦੇ ਆ ਢਾਰਾ ਬਣਿਆ, ਅੱਗੇ ਖੁਰਲੀਆਂ ਨੇ, ਧੁੱਪ ਹੈਗੀ ਹੈ, ਤੇ ਅੰਦਰ ਬੰਨਿਆ। ਲੇਕਿਨ ਇਹਦੇ ਨਾਲ ਇੱਥੇ ਚੂਚੇ ਵੀ ਹੈਗੇ ਨੇ, ਤੇ ਇਹ ਵੀ ਤੁਹਾਨੂੰ ਦਿਖਾ ਲੈਂਦੇ ਆ। ਦੇਖੋ ਕੁੱਕੜੀਆਂ, ਕੁੱਕੜ ਬਹੁਤ ਹੀ ਸੋਹਣੇ ਜਾਨਵਰ ਹੈ। ਦੇਖੋ ਤੁਸੀਂ, ਇਹਨਾਂ ਨੂੰ ਵੀ ਜਿਹੜਾ ਨਾ ਰੱਖਿਆ ਦਾ ਛਾਂ ਦੇ ਵਿੱਚ, ਸੀਲ ਕੁੱਕੜ, ਕਿਆ ਬਾਤ ਹੈ, ਠੀਕ ਹੈ ਨਾ। ਤੇ ਇਹ ਪਿੱਛੇ ਬੱਕਰੀਆਂ, ਅਗਰ ਤੁਸੀਂ ਜ਼ੂਮ ਕਰਕੇ ਵੇਖੋ, ਤੇ ਉਹ ਬੱਕਰੀਆਂ ਵੀ ਜਿਹੜੀਆਂ ਨਾ ਉਹ ਪੂਰੀ ਮੌਜ ਮਸਤੀ ਕਰ ਰਹੀਆਂ ਨੇ। ਤੇ ਇਸ ਸਾਈਡ ਤੇ ਟਰੈਕਟਰ ਖਲੋਤਾ ਹੈ, ਤੇ ਟਰੈਕਟਰ ਦੇ ਅੱਗੇ ਹੈਗੀ ਹੈ ਇਹਨਾਂ ਦੀਆਂ ਛੋਟੀਆਂ ਛੋਟੀਆਂ ਸਮਾਧ, ਇੱਕ ਸਮਾਧ ਹੈਗੀ ਹੈ, ਉਹਨੂੰ ਮਾਤਾ ਰਾਣੀ ਕਹਿੰਦੇ ਨੇ, ਔਰ ਉਹਦੇ ਨਾਲ ਕਬਰਾਂ ਹੈਗੀਆਂ ਨੇ।
ਇਹ ਟਰੈਕਟਰ ਖਲੋਤਾ ਹੈ। ਇਹ ਜਨਾਬ ਇੱਥੇ ਸਾਰੇ ਸਾਡੇ ਜਿਹੜੇ ਹਿੰਦੂ ਕਮਿਊਨਿਟੀ ਦੇ ਦੋਸਤ ਭਾਈ ਨੇ ਉਹ ਬੈਠੇ ਨੇ, ਉਹਨਾਂ ਦੇ ਬੱਚੇ ਵੀ, ਤੇ ਮੈਂ ਵੀ ਇੱਥੇ ਆਇਆ ਵਾਂ। ਇਹ ਜਨਾਬ ਵੇਖੋ ਤੁਸੀਂ, ਬੜਾ ਦੇਸੀ ਮਾਹੌਲ, ਖੂਬਸੂਰਤ ਮਾਹੌਲ ਹੈ, ਠੀਕ ਹੈ ਨਾ ਦੋਸਤੋ। ਮੇਰੇ ਵਾਲਦ ਸਾਹਿਬ ਇਸ ਪਿੰਡ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਤੇ ਸ਼ੁਰੂ ਦੇ ਵਿੱਚ, ਇਸ ਲਈ ਉਹ ਵੀ ਮੇਰੇ ਨਾਲ ਨੇ ਕਿ ਮੈਂ ਜੇ ਆਪਣੇ ਉਹਨਾਂ ਸ਼ਹੀਦਾਂ ਨੂੰ ਮਿਲਣ ਜਾਣਾ ਹੈ, ਉਹਨਾਂ ਦੇ ਡੇਰੇ 'ਤੇ ਜਾਣਾ ਹੈ। ਮਿਰਜ਼ਾ ਅਨਵਰ ਬੇਗ ਉਹਨਾਂ ਦਾ ਨਾਂ ਹੈ। ਰੰਧਾਵੇ ਸਕੂਲ ਦੇ ਵਿੱਚ 1975 'ਚ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ ਸੀ ਤੇ 7 ਸਾਲ ਤੱਕ ਪੜ੍ਹਾਇਆ ਸੀ। 275 ਰੁਪਏ ਉਦੋਂ ਉਹਨਾਂ ਦੀ ਤਨਖਾਹ ਲੱਗੀ ਸੀ ਜਦੋਂ ਉਹਨਾਂ ਨੇ ਟੀਚਿੰਗ ਲਾਈਨ ਸਟਾਰਟ ਕੀਤੀ ਸੀ। ਇਹ 5 ਭਰਾ ਨੇ। ਜਿਹੜਾ ਬਾਬਾ ਲਾਲ 1947 ਨੂੰ ਇੱਥੇ ਰਹਿ ਗਏ ਸੀ, ਉਹਦੇ 5 ਬੇਟੇ ਨੇ ਤੇ ਪੰਜੇ ਬੜੇ ਸਲੂਕ ਦੇ ਨਾਲ ਰਹਿੰਦੇ ਨੇ, ਇਕੱਠਾ ਜ਼ਿਮੀਂਦਾਰਾ ਕਰਦੇ ਨੇ ਔਰ ਇਹਨਾਂ ਦੇ ਬੱਚੇ ਵੀ ਕੁਝ ਬਾਹਰ ਦੇ ਮੁਲਕਾਂ 'ਚ ਵੀ ਨੇ। ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਅੱਬੇ ਨੇ ਬਹੁਤ ਅੱਛਾ ਫੈਸਲਾ ਕੀਤਾ ਸੀ ਜਿਹੜਾ ਇੱਥੇ ਹੀ ਰਹੇ ਨੇ, ਕਿਉਂਕਿ ਸਾਨੂੰ ਇੱਥੇ ਬਹੁਤ ਪਿਆਰ ਮਿਲਦਾ ਪਿੰਡ ਵਾਲਿਆਂ ਨੂੰ। ਸਾਡੇ ਨਾਲ ਪਿਆਰ ਮੁਹੱਬਤ ਹੀ ਬੜਾ ਕਰਦੇ ਨੇ। ਗਲੀ ਮਹੱਲੇ ਵਾਲੇ ਜਨਾਬ ਸਾਨੂੰ ਕੰਡਾ ਚੁਬੇ ਨੱਸ ਕੇ ਆਉਂਦੇ ਨੇ। ਪੂਰਾ ਪਿੰਡ ਹੀ ਸਾਡੇ ਨਾਲ ਪਿਆਰ ਮੁਹੱਬਤ ਕਰਦਾ। ਸਾਡਾ ਬਾਈ ਫੌਤ ਹੋ ਗਿਆ ਜਨਾਬ ਤੇ ਪੂਰਾ ਪਿੰਡ ਹੀ ਆਇਆ ਹੈ ਜਨਾਬ ਸਾਡੇ ਨਾਲ। ਉਹਨਾਂ ਕਿਹਾ ਤੁਸੀਂ ਆਪਣੀ ਰਸਮ ਰਿਵਾਜ ਜਿਹੜੀ ਹੈ ਕਰੋ ਤੇ ਅਸੀਂ ਉਹ ਪਛਾਣ ਕੇ ਖਲੋਗੇ। ਅਸੀਂ ਜਨਾਬ ਸਾਡੇ ਨਾਲ, ਅਸੀਂ ਉਹਨਾਂ ਕਿਹਾ ਤੁਹਾਡੇ ਨਾਲ। ਦੋਸਤੋ ਇਹ ਗੱਲ ਪਤਾ ਕੀ ਹੁੰਦੀ ਹੈ, ਗੱਲ ਹੁੰਦੀ ਹੈ ਪਿਆਰ ਮੁਹੱਬਤ ਦੀ। ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ, ਤੁਹਾਨੂੰ ਦਿਖਾਇਆ ਇੱਕ ਐਸਾ ਹਿੰਦੂ ਖਾਨਦਾਨ ਜਿਹੜਾ 1947 ਨੂੰ ਪਾਕਿਸਤਾਨ ਰਹਿ ਗਿਆ ਔਰ ਅੱਜ ਮਈ 2026 ਦੀ ਵੀਡੀਓ ਹੈ। ਉਹਨਾਂ ਦਾ ਡੇਰਾ ਤੁਹਾਨੂੰ ਵਿਖਾਇਆ ਹੈ। ਬਹੁਤ ਸਾਰੀਆਂ ਉਹਨਾਂ ਕੋਲ ਮੱਝਾਂ ਗਾਈਆਂ ਵੀ ਨੇ, ਬੱਕਰੀਆਂ ਵਗੈਰਾ ਵੀ ਹੈ। ਉਹਨਾਂ ਦੀ ਆਪਣੀ ਵੀ ਕੋਈ 22-24 ਏਕੜ ਜ਼ਮੀਨ ਹੈ ਜ਼ਾਤੀ, ਜਿਹਦੇ ਤੇ ਉਹ ਖੇਤੀਬਾੜੀ ਕਰਦੇ ਨੇ ਔਰ ਕਿਸੇ ਦੇ ਮੁਹਤਾਜ ਨਹੀਂ ਹੈਗੇ। ਉਹਨਾਂ ਦਾ ਕਹਿਣਾ ਕਿ ਪਿੰਡ ਵਾਲੇ ਔਰ ਜਿੰਨੇ ਵੀ ਸਾਡੇ ਦੂਰ ਦੇ ਪਿੰਡਾਂ ਵਾਲੇ ਨੇ ਬਹੁਤ ਇੱਜ਼ਤ ਕਰਦੇ ਨੇ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਨੇ ਆ। ਸਾਨੂੰ ਕਦੀ ਕਿਸੇ ਮਜਬੂਰ ਨਹੀਂ ਕੀਤਾ ਕਿ ਜਾਂ ਤੁਸੀਂ ਮੁਸਲਮਾਨ ਹੋ ਜਾਓ ਜਾਂ ਕੋਈ ਹੋਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ। ਤੇ ਵੀਡੀਓ ਅੱਛੀ ਲੱਗੀ ਤੇ ਸ਼ੇਅਰ ਜ਼ਰੂਰ ਲਾਈਕ ਕਰ ਦਿਓ। ਥੈਂਕ ਯੂ। ਕਮੈਂਟ ਵੀ ਕਰਨਾ।